ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਗੋਬਿੰਦਵਾਲ ਥਰਮਲ ਪਲਾਂਟ ਦੀ। ਇਹ ਪਲਾਂਟ ਨੂੰ ਲੈ ਕੇ ਹੁਣ ਬੜੀ ਦੁਚਿੱਤੀ ਦੇ ਵਿੱਚ ਹੈ ਕੰਮ, ਕਿ ਬੜੀ ਸ਼ਸ਼ੋਪਾਈ ਦੇ ਵਿੱਚ ਆ ਕਿ ਇਹ ਪਲਾਂਟ ਨੂੰ ਹੁਣ ਪੰਜਾਬ ਸਰਕਾਰ ਖਰੀਦੂਗੀ, ਮਾਨ ਸਰਕਾਰ ਖਰੀਦੂਗੀ ਜਾਂ ਫਿਰ ਅਡਾਨੀ, ਕਿਉਂਕਿ ਮਾਨ ਸਰਕਾਰ ਵੀ ਦਿਲਚਸਪੀ ਜ਼ਾਹਿਰ ਕਰ ਚੁੱਕੀ ਹੈ। प्रवीण जी कमाल है, मतलब कि राजनीति क्या चीज है, मैं कई बार हैरान होना। मतलब पंजाब दे लोग ਨੂੰ ਕੀ ਅਸੀਂ ਮੂਰਖ ਸਮਝਦੇ ਹਾਂ ਕਿ ਅਸੀਂ ਸਮਝਦੇ ਹਾਂ ਕਿ ਇੰਨੇ ਸਿੱਧਰੇ ਨੇ ਕਿ ਅਸੀਂ ਜੋ ਚਾਹਾਂਗੇ ਉਵੇਂ ਕਰੀ ਜਾਵਾਂਗੇ। ਪੰਜਾਬ ਦੀਆਂ ਸਿਆਸੀ ਪਾਰਟੀਆਂ, ਕੀ ਕਾਂਗਰਸੀ ਕੀ ਆਪ, ਇਹਨਾਂ ਨੇ ਅਕਾਲੀਆਂ ਦੀ ਸਰਕਾਰ ਸਮੇਂ ਦੱਬ ਕੇ ਢੰਡੋਰਾ ਪਿੱਟਿਆ ਕਿ ਬਾਈ ਜੀ ਪ੍ਰਾਈਵੇਟ ਥਰਮਲ ਪਲਾਂਟ ਬੰਦ ਕਰਾ ਕੇ ਰਹਾਂਗੇ। ਇਹ ਪ੍ਰਾਈਵੇਟ ਥਰਮਲ ਪਲਾਂਟ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਰਹੇ ਨੇ, ਪੰਜਾਬ ਦਾ ਖਜ਼ਾਨੇ ਨੂੰ ਖੋਰਾ ਲਾ ਰਹੇ ਨੇ, ਇਹ ਨਹੀਂ ਚੱਲਣ ਦਿਆਂਗੇ। ਤੇ ਉਹ ਤੋਂ ਬਾਅਦ ਫਿਰ ਦੌਰ ਆਇਆ ਕਾਂਗਰਸੀਆਂ ਦਾ, ਗੱਲ ਵਿੱਚੇ ਰਹਿ ਗਈ। ਕਿਹੜੇ ਥਰਮਲ ਪਲਾਂਟ ਬੰਦ ਹੋਏ, ਉਵੇਂ ਹੀ ਚੱਲੀ ਗਏ। ਕੋਲਾ ਢੋਈ ਵੀ ਜਾਓ ਤੇ ਕੋਲਾ ਧੋਈ ਵੀ ਜਾਓ ਤੇ ਅਗਲਿਆਂ ਨੂੰ ਪੈਸੇ ਭਰੀ ਜਾਓਗੇ, ਅਦਾਲਤ ਜਾ ਕੇ ਵਧਵਾ ਵੀ ਲੈਂਦੇ ਨੇ, ਤੇ ਬਿਜਲੀ ਆਵੇ ਚਾਹੇ ਨਾ ਆਵੇ ਅਦਾਇਗੀ ਕਰਨੀ ਉਹ ਪੈਂਦੀ ਆ ਸਾਰਾ ਕੁਛ। ਸੋ ਉਹ ਦੌਰ ਹੰਡਾਇਆ ਤੇ ਮਾਨ ਸਰਕਾਰ ਵੀ ਇਹੀ ਗੱਲ ਕਹਿੰਦੀ ਸੀ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਛੁਟਕਾਰਾ ਦਿਵਾਵਾਂਗੇ ਪੰਜਾਬ ਨੂੰ। ਹੁਣ ਕਹਿੰਦੇ ਅਸੀਂ ਖਰੀਦਾਂਗੇ। ਜੇ ਇਹ ਖਰੀਦਣਾ ਸਹੀ ਆ ਤਾਂ ਫਿਰ ਇਹੀ ਨਾਰਾ ਪਹਿਲਾਂ ਕਿਉਂ ਨਹੀਂ ਦਿੱਤਾ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਅਸੀਂ ਲਵਾਂਗੇ? ਅੱਜ ਖਰੀਦਣ ਦੀ ਕੀ ਲੋੜ ਆ ਜੀ? ਜੇ ਬਿਜਲੀ ਬਾਹਰੋਂ, ਮਤਲਬ ਕਿ ਮਾਰ ਬਿਜਲੀ ਮਾਰ, ਮੈਂ ਬਿਜਲੀ ਐਕਸਪਰਟ ਤਾਂ ਹੈ ਨਹੀਂਗਾ, ਹਾਂ ਜੀ, ਪਰ ਮੈਂ ਇੰਨਾ ਕੁ ਜ਼ਰੂਰ ਸਮਝਦਾ ਕਿ ਹਾਂ ਬਿਜਲੀ ਲਿਆਉਣੀ ਆਸਾਨ ਆ ਕਿ ਕੋਲੇ ਦੀ ਗੱਡੀ ਲਿਆਉਣੀ ਆਸਾਨ ਆ। ਇੰਨੀ ਤਾਂ ਮੈਨੂੰ ਵੀ ਸਮਝ ਆ, ਮੇਰਾ ਬਾਪੂ ਵੀ ਬਿਜਲੀ ਵਿਭਾਗ ਚ ਰਿਹਾ ਤੇ ਇੰਨੀ ਤਾਂ ਮੈਨੂੰ ਸਮਝ ਹੈਗੀ ਆ। ਮਤਲਬ ਮਾਹਰ, ਤਕਨੀਕੀ ਮਾਹਰ ਇਹ ਮੰਨਦੇ ਨੇ ਕਿ ਜਿੱਥੋਂ ਤੁਸੀਂ ਕੋਲਾ ਢੋ ਕੇ ਲਿਆ ਰਹੇ ਹੋ, ਜੇ ਉੱਥੇ ਥਰਮਲ ਪਲਾਂਟ ਲੱਗਣ ਤੇ ਉਰੇ ਤੁਹਾਡੇ ਗ੍ਰਿਡਾਂ ਦੀ ਪਾਵਰ ਵਧੇ ਜਾਂ ਨਵੇਂ ਪਾਵਰ ਗ੍ਰਿਡ ਲੱਗਣ, ਤੁਸੀਂ ਉੱਥੋਂ ਬਿਜਲੀ ਲਿਆਓ ਜੀ, ਤੇ ਉਹਦੇ ਨਾਲ ਤੁਹਾਡਾ ਕਿੰਨਾ ਖਰਚਾ ਬਚਦਾ, ਕਿੰਨੀ ਬਿਜਲੀ ਸਸਤੀ ਪੈਂਦੀ। ਪਰ ਇਹ ਕਹਿੰਦੇ ਜੀ, ਹੁਣ ਮਾਨ ਸਰਕਾਰ ਕਹਿੰਦੀ ਕਿ ਲਓ ਜੀ, ਇਹ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਚ ਹੋਊਗਾ ਕਿ ਹੁਣ ਤੱਕ ਸਰਕਾਰੀ ਇਮਾਰਤਾਂ ਸਰਕਾਰਾਂ ਨੇ ਵੇਚੀਆਂ ਸੀ, ਅਸੀਂ ਪ੍ਰਾਈਵੇਟ ਇਮਾਰਤ ਖਰੀਦ ਕੇ ਸਰਕਾਰੀ ਕਰ ਰਹੇ ਹਾਂ, ਅਸੀਂ ਥਰਮਲ ਪਲਾਂਟ ਖਰੀਦ ਰਹੇ ਹਾਂ। ਸੋ ਇਹ ਸੱਚਮੁੱਚ ਪ੍ਰਚਾਰ ਦਾ ਹਿੱਸਾ ਜਾਂ ਸਰਕਾਰ ਖਰੀਦੂਗੀ, ਇਹ ਦੇਖਣ ਵਾਲੀ ਗੱਲ ਹੈ। ਉਹਦਾ ਕਾਰਨ ਹੈ ਸਰਕਾਰ ਦਮ ਭਰ ਰਹੀ ਹੈ ਕਿ ਜੇ ਗੋਬਿੰਦਵਾਲ ਸਾਹਿਬ ਦਾ ਥਰਮਲ ਪਲਾਂਟ, ਪ੍ਰਾਈਵੇਟ ਥਰਮਲ ਪਲਾਂਟ ਅਸੀਂ ਖਰੀਦ ਲੈਂਦੇ ਹਾਂ ਤਾਂ ਇਹਦੇ ਨਾਲ 2 ਰੁਪਏ ਪ੍ਰਤੀ ਯੂਨਿਟ ਤੱਕ ਬਿਜਲੀ ਸਸਤੀ ਹੋ ਸਕਦੀ ਹੈ। ਬਕਾਇਦਾ ਉਹ ਕਹਿੰਦੇ ਜੀ 132 ਕੇਵੀ ਸਬਸਟੇਸ਼ਨ ਤਰਨਤਾਰਨ ਤੇ 132 ਕੇਵੀ ਸਬਸਟੇਸ਼ਨ ਪੱਟੀ, 132 ਸਬਸਟੇਸ਼ਨ ਭਿੱਖੀ ਪਿੰਡ, 220 ਸਬਸਟੇਸ਼ਨ ਹੈ ਨਾ, ਇਸੇ ਤਰ੍ਹਾਂ ਹੋਰ ਜਿੰਨੇ ਵੀ ਉੱਥੇ ਇਲਾਕੇ ਦੇ ਨੇ, ਉਹਨਾਂ ਸਾਰਿਆਂ ਨੂੰ ਬਿਜਲੀ ਇੱਥੋਂ ਆਉਣੀ ਹੈ ਕਹਿੰਦੇ। ਤੇ ਇਹਦੇ ਨਾਲ ਕਹਿੰਦੇ ਕਿ ਉਹਨਾਂ ਨੂੰ ਰਾਹਤ ਮਿਲ ਜਾਣੀ ਹੈ ਤੇ 2 ਰੁਪਏ ਪ੍ਰਤੀ ਯੂਨਿਟ ਤੱਕ ਸਸਤੀ ਹੋ ਜਾਣੀ ਹੈ। ਪਰ ਮਾਨ ਸਰਕਾਰ ਜਿਵੇਂ ਕਹਿ ਰਹੀ ਹੈ ਕਿ ਅਸੀਂ ਖਰੀਦ ਲੈਣਾ, ਕੀ ਇਕੱਲੀ ਉਹੀ ਨੇ ਖਰੀਦਦਾਰ ਜੀ? ਕੀ ਇਹ ਕੋਈ ਐਗਰੀਮੈਂਟ ਹੋ ਰਿਹਾ ਕਿ ਤੁਸੀਂ ਮਾਲ ਵੇਚ ਰਹੇ ਹੋ ਜਾਂ ਮੈਂ ਖਰੀਦ ਰਿਹਾ, ਜਾਂ ਖੁੱਲੇ ਬਾਜ਼ਾਰ ਚ? ਇਹ ਗੋਬਿੰਦਵਾਲ ਥਰਮਲ ਮਾਨ ਸਰਕਾਰ ਮੰਗ, ਪੰਜਾਬ ਸਰਕਾਰ ਮੰਗ, 12 ਧਿਰਾਂ ਲਾਈਨ ਚ ਲੱਗੀਆਂ ਹੋਈਆਂ ਨੇ ਖਰੀਦਣ ਲਈ, ਜਿਨ੍ਹਾਂ ਚ ਅਡਾਨੀ ਵੀ ਮੁੱਖ ਧਿਰ ਹੈ ਜੀ। 1 2 3 ਨਹੀਂ, 12 ਜਣਿਆਂ ਨੇ ਬਿਡ ਲਾਈ ਹੈ। 12 ਜਣੇ ਬੋਲੀ ਦੇਣਗੇ, 12 ਜਣਿਆਂ ਦੇ ਲਿਫਾਫੇ ਖੁੱਲਣਗੇ ਜੀ। ਅੱਛਾ, ਸੋ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਉਹਨਾਂ ਚ ਅਡਾਨੀ ਵੀ ਸ਼ਾਮਲ ਹੈ, ਉਹਦੇ ਵਿੱਚ ਹੋਰ ਨਾਮੀ ਪ੍ਰਾਈਵੇਟ ਕਾਰਪੋਰੇਟ ਘਰਾਣੇ ਸ਼ਾਮਲ ਨੇ। ਸੋ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਇਹ ਇੱਕ ਪ੍ਰਾਈਵੇਟ ਅਦਾਰੇ ਤੋਂ ਦੂਏ ਪ੍ਰਾਈਵੇਟ ਅਦਾਰੇ ਕੋਲ ਜਾਂਦਾ ਜਾਂ ਸੱਚਮੁੱਚ ਸਰਕਾਰ ਕੋਲ ਆਉਂਦਾ। ਸੋ ਇਹ ਸਰਕਾਰ ਕੀ ਇਸ ਨੂੰ ਸਿਰਫ ਇਸ ਲਈ ਲੈਣਾ ਚਾਹੁੰਦੀ ਹੈ ਕਿ ਅਸੀਂ ਪ੍ਰਚਾਰ ਸਕੀਏ, ਜਾਂ ਇਹਦੇ ਨਾਲ ਪੰਜਾਬ ਦਾ ਭਲਾ ਹੋਊਗਾ, ਜਾਂ ਬਿਜਲੀ ਫਿਰ ਮੁੱਲੇ ਬਾਹਰੋਂ ਖਰੀਦਣੀ ਪੈਣੀ ਹੈ? ਸੋ ਇਹ ਕਿੰਨੇ ਸਵਾਲ ਖੜੇ ਨੇ। ਅੱਜ ਦੀ ਤਰੀਕ ਦੇ ਵਿੱਚ ਵੀ ਬਿਜਲੀ ਦੀ ਮੰਗ 10,000 ਮੈਗਾਵਾਟ ਤੇ ਪਹੁੰਚ ਗਈ ਆ, ਤੇ ਆਉਂਦੇ ਦਿਨਾਂ 'ਚ ਹੋਰ ਵੱਧਦਾ, ਤੇ ਅਸੀਂ ਕੇਂਦਰੀ ਪੂਲ ਚੋਂ ਬਿਜਲੀ ਮੰਗ ਰਹੇ ਹਾਂ, ਖਰੀਦ ਰਹੇ ਹਾਂ ਬਾਹਰੋਂ। ਸੋ ਪੰਜਾਬ ਦੇ ਸਿਰ ਤੇ ਤਾਂ ਬੋਝ ਪੈਣਾ ਹੀ ਪੈਣਾ ਜੀ। ਕੰਨ ਇੱਧਰੋਂ ਫੜੋ ਤੇ ਚਾਹੇ ਕੰਨ ਉੱਧਰੋਂ ਫੜੋ, ਨਾ ਇਹ ਇੱਕੋ ਹਾਲ ਹੈ। ਸੋ ਇਸ ਲਈ ਇਹ ਸਰਕਾਰ ਸਿਰਫ ਪ੍ਰਚਾਰ ਲਈ ਕਰ ਰਹੀ ਹੈ ਜਾਂ ਸੱਚਮੁੱਚ ਪੰਜਾਬ ਦੇ ਭਲਾਈ ਲਈ ਕਰ ਰਹੀ ਆ? ਇਹ ਇਸ ਮਸਲੇ ਦੇ ਮਾਹਰ ਇਸ ਮਸਲੇ ਤੇ ਆਉਣ ਵਾਲੇ ਸਮੇਂ 'ਚ ਸਾਹਮਣੇ ਲਿਆ ਸਕਦੇ ਨੇ। ਪਹਿਲਾਂ ਖਰੀਦੋ ਪ੍ਰੋਕਟ ਹੋ ਲੈਣ ਤੋਂ, ਫਿਰ ਦੇਖਦੇ ਹਾਂ ਕਿੱਧਰ ਨੂੰ ਜਾਂਦਾ ਹੈ ਥਰਮਲ ਪਲਾਂਟ। ਨਾਲੇ ਕਹਿੰਦੇ ਹੁੰਦੇ ਸ਼ਰਮਾ ਜੀ, ਸਰਕਾਰਾਂ ਨਾਲੋਂ ਕੁਝ ਵੱਡਾ ਨਹੀਂ, ਸਰਕਾਰ ਜੋ ਚਾਹੇ ਖਰੀਦ ਸਕਦੀ ਹੈ। ਬਿਲਕੁਲ, ਇਹੀ ਤਾਂ ਮੈਂ ਕਹਿ ਰਿਹਾ ਫਿਰ ਜੀ। ਜੀ, ਚੰਗੀ ਗੱਲ। ਹਾਂ ਜੀ।